ਪੰਜਾਬ ਨੇ ਹਮੇਸ਼ਾ ਮੋਰਚਿਆਂ ਦੇ ਵਿੱਚੋਂ ਦੀ ਗੁਜ਼ਰਦਾ ਰਿਹਾ। ਮੋਰਚੇ ਬੜੇ ਵੱਡੇ ਲੱਗੇ। 1982 ਦਾ ਮੋਰਚਾ ਹੋਵੇ, ਬੇਸ਼ੱਕ ਉਸ ਤੋਂ ਪਹਿਲਾਂ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ ਹੋਵੇ, ਬੇਸ਼ੱਕ ਤਾਜੀ ਉਦਾਹਰਨ ਕਿਸਾਨ ਅੰਦੋਲਨ ਹੋਵੇ, ਪਰ ਹੁਣ ਫੇਰ ਇੱਕ ਮੋਰਚੇ ਦੀ ਤਿਆਰੀ ਹੈ। ਪਤਾ ਨਹੀਂ ਅਕਾਲ ਪੁਰਖ ਨੇ ਸਾਡੀ ਕਹੀ ਜੀ ਸਿਰਜਣਾ ਕੀਤੀ ਹੈ। ਜਿਹੜੇ ਪੰਜਾਬ 'ਚ ਲੋਕ ਵਸਦੇ ਨੇ, ਇਹ ਹਮੇਸ਼ਾ ਲੋਕਾਂ ਲਈ ਲੜਦੇ ਹੀ ਰਹੇ ਨੇ, ਆਪਣੇ ਲਈ ਨਹੀਂ, ਲੋਕਾਂ ਲਈ ਲੜਦੇ ਰਹੇ ਨੇ। ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਮੋਹਰੀ ਹੋ ਕੇ ਸਭ ਤੋਂ ਵੱਧ ਫਾਂਸੀ ਦੇ ਰੱਸੇ ਚੁੰਮੇ, ਸਭ ਤੋਂ ਵੱਧ ਕਾਲੇ ਪਾਣੀਆਂ 'ਚ ਗਏ, ਅਤੇ 10 ਲੱਖ ਪੰਜਾਬੀ ਵੱਢੇ ਟੁੱਕੇ ਗਏ, ਮਰੇ। ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਇਸ ਦੇਸ਼ ਦੀ ਆਜ਼ਾਦੀ ਖੜੀ ਹੈ। ਜਿੱਦਣ ਦੇਸ਼ ਅੰਨ ਸੰਕਟ ਤੋਂ ਭੁੱਖਾ ਮਰਦਾ ਸੀ, ਉਸ ਵੇਲੇ ਤੁਸੀਂ ਹਰੇ ਇਨਕਲਾਬ ਲਈ ਪੰਜਾਬ ਨੂੰ ਚੁਣਿਆ। 3 ਸਾਲਾਂ ਵਿੱਚ ਇਹਨਾਂ ਨੇ ਤੁਹਾਡੇ ਗੋਦਾਮ ਭਰਤੇ, ਤੁਹਾਨੂੰ ਫੂਡ ਸਰਪਲਸ ਬਣਾ ਦਿੱਤਾ। ਇਹ ਉਹ ਪੰਜਾਬੀ ਨੇ, ਜਦੋਂ ਤੁਸੀਂ ਇਹਨਾਂ ਨੂੰ ਛੇੜਦੇ ਹੋ, ਜਦੋਂ ਤੁਸੀਂ ਇਹਨਾਂ ਨਾਲ ਧੱਕਾ ਕਰਦੇ ਹੋ, ਫਿਰ ਇਹ ਹਿੱਲਦੇ ਨੇ, ਫਿਰ ਇਹ ਕੁੜਦੇ ਨੇ, ਫਿਰ ਇਹ ਗਲ ਪੈਂਦੇ ਨੇ, ਫਿਰ ਇਹ ਅੰਦੋਲਨ ਕਰਦੇ ਨੇ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਇੱਕ ਅਹਿਮ ਚਰਚਾ ਕਰਨ ਦੇ ਲਈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਨਾਲ ਮੌਜੂਦ ਹਾਂ। ਤਾਂ ਗੱਲ ਕਰਾਂਗੇ, ਪੰਜਾਬ ਹਮੇਸ਼ਾ ਇੱਕ ਚੱਕੀ ਦੇ ਵਿੱਚ ਪਿਸਦਾ ਰਿਹਾ। ਪੰਜਾਬ ਨੇ ਬੜੇ ਮੋਰਚਿਆਂ ਦੇ ਵਿੱਚੋਂ ਦੀ ਗੁਜ਼ਰਿਆ। ਇੱਕ ਮੋਰਚਾ ਸੀਗਾ ਪਾਣੀਆਂ ਦਾ ਮੋਰਚਾ, ਜਿਸ ਨੂੰ ਲੈ ਕੇ 1984 ਵੀ ਵਾਪਰਦਾ, ਅਤੇ ਜੂਨ ਦਾ ਮਹੀਨਾ ਅਤੇ 1984 ਦਾ ਮਹੀਨਾ ਜਿਹੜਾ ਕਿ ਚੇਤੇ ਆ ਜਾਂਦਾ। ਤਾਂ ਸਾਡੇ ਨਾਲ ਬਲਵੀਰ ਸਿੰਘ ਰਾਜੇਵਾਲ ਜੀ ਮੌਜੂਦ ਨੇ। ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰਾਜੇਵਾਲ ਸਾਹਿਬ, ਪੰਜਾਬ ਨੇ ਹਮੇਸ਼ਾ ਮੋਰਚਿਆਂ ਦੇ ਵਿੱਚੋਂ ਦੀ ਗੁਜ਼ਰਦਾ ਰਿਹਾ। ਮੋਰਚੇ ਬੜੇ ਵੱਡੇ ਲੱਗੇ। 1982 ਦਾ ਮੋਰਚਾ ਹੋਵੇ, ਬੇਸ਼ੱਕ ਉਸ ਤੋਂ ਪਹਿਲਾਂ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ ਹੋਵੇ, ਬੇਸ਼ੱਕ ਤਾਜੀ ਉਦਾਹਰਨ ਕਿਸਾਨ ਅੰਦੋਲਨ ਹੋਵੇ, ਪਰ ਹੁਣ ਫੇਰ ਇੱਕ ਮੋਰਚੇ ਦੀ ਤਿਆਰੀ ਹੈ। ਜੇ ਇਹ ਤੁਹਾਡੇ ਇਸ ਸਵਾਲ ਨੇ ਮੈਨੂੰ ਪਿਛੋਕੜ 'ਚ ਧੱਕਦਾ। ਪਤਾ ਨਹੀਂ ਅਕਾਲ ਪੁਰਖ ਨੇ ਸਾਡੀ ਕਹੀ ਜੀ ਸਿਰਜਣਾ ਕੀਤੀ ਹੈ। ਜਿਹੜੇ ਪੰਜਾਬ 'ਚ ਲੋਕ ਵਸਦੇ ਨੇ, ਇਹ ਹਮੇਸ਼ਾ ਲੋਕਾਂ ਲਈ ਲੜਦੇ ਹੀ ਰਹੇ ਨੇ, ਆਪਣੇ ਲਈ ਨਹੀਂ, ਲੋਕਾਂ ਲਈ ਲੜਦੇ ਰਹੇ ਨੇ। ਇਤਿਹਾਸ ਗਵਾਹ, ਮੈਂ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਸੀ, ਜਿਹਦੇ ਕੋਲ SYL ਦਾ ਕੇਸ ਚੱਲਦਾ ਹੈ, ਅਤੇ ਮੈਂ ਜਨਵਰੀ 1 ਜਾਂ 2 ਨੂੰ ਮੈਂ ਚਿੱਠੀ ਲਿਖੀ ਹੈ। ਉਹਦੇ ਵਿੱਚ ਮੈਂ ਉਹਨੂੰ ਕਿਹਾ ਵੀ ਪਹਿਲਾਂ ਪੰਜਾਬੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹਨਾਂ ਦੀ ਮਾਨਸਿਕਤਾ ਸਮਝੋ। ਚੀਫ ਜਸਟਿਸ ਨੂੰ ਐਡਰੈਸ ਕਰਕੇ ਕਿਹਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਮੋਹਰੀ ਹੋ ਕੇ ਸਭ ਤੋਂ ਵੱਧ ਫਾਂਸੀ ਦੇ ਰੱਸੇ ਚੁੰਮੇ, ਸਭ ਤੋਂ ਵੱਧ ਕਾਲੇ ਪਾਣੀਆਂ 'ਚ ਗਏ, ਅਤੇ 10 ਲੱਖ ਪੰਜਾਬੀ ਵੱਢੇ ਟੁੱਕੇ ਗਏ, ਮਰੇ। ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਇਸ ਦੇਸ਼ ਦੀ ਆਜ਼ਾਦੀ ਖੜੀ ਹੈ। ਇੱਥੇ ਹੀ ਨਹੀਂ, ਉਜੜੇ ਪੁਜੜੇ ਇੱਥੇ ਆਏ, ਦੇਸ਼ 'ਤੇ ਹਮਲਾ ਹੋ ਗਿਆ ਚੀਨ ਵੱਲੋਂ, ਅਤੇ ਹਿੱਕ ਡਾਹ ਕੇ ਦੇਸ਼ ਦੀ ਰਾਖੀ ਕੀਤੀ। ਔਰ ਫਿਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਇੱਕ ਅਪੀਲ ਕੀਤੀ ਵੀ ਦੇਸ਼ ਗਰੀਬ ਹੈ, ਸਾਡੇ ਕੋਲ ਪੈਸਾ ਨਹੀਂ, ਅਤੇ ਕੰਟਰੀਬਿਊਟ ਕਰੋ ਨੈਸ਼ਨਲ ਡਿਫੈਂਸ ਦੇ ਵਿੱਚ। ਔਰ ਪੰਜਾਬ ਦੇ ਲੋਕਾਂ ਨੇ 17 ਕੁਇੰਟਲ 20 ਕਿਲੋ ਸੋਨਾ ਡੋਨੇਟ ਕੀਤਾ, ਜਦਕਿ ਬਾਕੀ 17 ਕੁਇੰਟਲ 18 ਕਿਲੋ, ਬਾਕੀ ਸਾਰੇ ਦੇਸ਼ ਨੇ 20 ਕਿਲੋ ਸੋਨਾ ਡੋਨੇਟ ਕੀਤਾ। ਜਿਹੜੇ ਕੈਸ਼ ਜਨਰੇਟ ਹੋਇਆ, ਉਹਦੇ ਵਿੱਚ 98% ਪੰਜਾਬੀਆਂ ਦਾ ਸੀ। ਇਹ ਉਹ ਪੰਜਾਬੀ ਨੇ ਜਿੱਦਣ ਦੇਸ਼ ਅੰਨ ਸੰਕਟ ਤੋਂ ਭੁੱਖਾ ਮਰਦਾ ਸੀ, ਉਸ ਵੇਲੇ ਤੁਸੀਂ ਹਰੇ ਇਨਕਲਾਬ ਲਈ ਪੰਜਾਬ ਨੂੰ ਚੁਣਿਆ। 3 ਸਾਲਾਂ ਵਿੱਚ ਇਹਨਾਂ ਨੇ ਤੁਹਾਡੇ ਗੋਦਾਮ ਭਰਤੇ, ਤੁਹਾਨੂੰ ਫੂਡ ਸਰਪਲਸ ਬਣਾ ਦਿੱਤਾ। ਇਹ ਉਹ ਪੰਜਾਬੀ ਨੇ, ਜਦੋਂ ਤੁਸੀਂ ਇਹਨਾਂ ਨੂੰ ਛੇੜਦੇ ਹੋ, ਜਦੋਂ ਤੁਸੀਂ ਇਹਨਾਂ ਨਾਲ ਧੱਕਾ ਕਰਦੇ ਹੋ, ਫਿਰ ਇਹ ਹਿੱਲਦੇ ਨੇ, ਫਿਰ ਇਹ ਕੁੜਦੇ ਨੇ, ਫਿਰ ਇਹ ਗਲ ਪੈਂਦੇ ਨੇ, ਫਿਰ ਇਹ ਅੰਦੋਲਨ ਕਰਦੇ ਨੇ। ਅਤੇ ਸਾਹਿਬ, ਤੁਸੀਂ ਹਰੇ ਇਨਕਲਾਬ ਦੀ ਗੱਲ ਕਰੀ, ਹਰੀ ਕ੍ਰਾਂਤੀ ਦੀ ਗੱਲ ਕਰੀ। ਕੀ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਜਿਹੜੀਆਂ ਸਰਕਾਰਾਂ ਦਾ ਹੱਥ ਸੀ, ਉਸ ਤੋਂ ਬਾਅਦ ਪੰਜਾਬ ਖੁਸ਼ਹਾਲ ਹੁੰਦਾ ਦਿਖਿਆ ਹਰੀ ਕ੍ਰਾਂਤੀ ਤੋਂ ਬਾਅਦ? ਇੱਕ ਬੁਨਿਆਦੀ ਫ਼ਰਕ ਹੈ। ਜੇ ਤੁਸੀਂ ਇਸ ਸਵਾਲ ਨੂੰ ਲਓ, ਬਹੁਤ ਵੱਡਾ ਸਵਾਲ ਹੈ ਇਹ। ਮੈਂ ਸਾਰਾ ਇਹ ਸਟੱਡੀ ਕੀਤਾ, ਸਾਰੀ ਉਮਰ ਮੈਂ ਇਹੀ ਕੁਛ ਕਰਦਾ ਰਿਹਾ। ਜਦੋਂ ਤੋਂ MSP ਤੈਅ ਕਰਨ ਲੱਗੀ ਹੈ ਸਰਕਾਰ, ਚਾਹੇ ਕੋਈ ਮੋਦੀ ਸਾਹਿਬ ਕਹਿੰਦੇ ਨੇ ਮੈਂ ਆਮਦਨ ਦੁੱਗਣੀ ਕਰਨੀ ਹੈ, ਜੋ ਮਰਜ਼ੀ ਹੈ ਡਰਾਮੇ ਕੋਈ ਕਰੀ ਜੇ, ਜਦੋਂ ਤੱਕ ਤੁਸੀਂ ਕਿਸਾਨ ਨੂੰ ਉਹਦੇ ਬਣਦੇ ਖਰਚੇ ਗਿਣ ਕੇ ਕੁਝ ਪ੍ਰੋਫਿਟ ਨਹੀਂ ਦਿਓਗੇ, ਉਹ ਕਦੀ ਪੈਰਾਂ ਸਿਰ ਨਹੀਂ ਹੋ ਸਕਦਾ। ਔਰ ਉਹਦਾ CACP ਦਾ ਅਧਿਕਾਰ ਖੇਤਰ ਪੜ੍ਹ ਲਓ, ਜਿੰਨੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਉਹਨਾਂ ਨੇ ਕਿਸਾਨ ਸਿਰ ਪਾਤੀਆਂ। ਉਹਦੇ 'ਚੋਂ ਕਹਿੰਦੇ ਆ ਵੀ CACP ਦੇ ਹੱਥ ਬੰਨੇ ਆ, ਉਹਨੂੰ ਕਿਹਾ ਵੀ ਤੁਸੀਂ ਜਿਹੜਾ ਭਾਅ ਰਿਕਮੈਂਡ ਕਰਨਾ, ਉਹ ਰਿਕਮੈਂਡੇਟਰੀ ਬੋਡੀ ਹੈ, ਭਾਅ ਬਣਦੀ ਹੈ ਪ੍ਰਾਈਮ ਮਿਨਿਸਟਰੀ ਇਕਨੋਮਿਕ ਅਫੇਅਰਸ ਕਮੇਟੀ, ਉਹ ਰਿਕਮੈਂਡ ਕਰਦਾ।
ਔਰ ਉਹਨੂੰ ਕਿਹਾ ਵੀ ਰਿਕਮੈਂਡ ਵੀ ਉਹ ਕਰਨਾ ਹੈ ਜਿਹਦੇ ਨਾਲ ਕਾਸਟ ਆਫ ਲਿਵਿੰਗ ਨਾ ਵਧੇ। ਹੁਣ ਡੀਜ਼ਲ ਦਾ ਰੇਟ ਵੱਧ ਗਿਆ, ਪੈਟਰੋਲ ਦਾ ਰੇਟ ਵੱਧ ਗਿਆ, ਰਸੋਈ ਗੈਸ ਦਾ ਰੇਟ ਵੱਧ ਗਿਆ, ਉਹਦੇ ਨਾਲ ਕਾਸਟ ਆਫ ਲਿਵਿੰਗ ਵੱਧ ਗਈ, ਤੁਸੀਂ ਕਿਸਾਨ ਨੂੰ ਰਗੜਾ ਲਾ ਦੋਗੇ। ਉਹ ਕਹਿੰਦੇ ਹੈ ਤੁਸੀਂ ਇਹਦਾ ਇੰਡਸਟਰੀਅਲ ਕਾਸਟ ਸਟਰਕਚਰ 'ਤੇ ਮਾੜਾ ਅਸਰ ਨਾ ਪਵੇ। ਹੁਣ ਇੰਡਸਟਰੀ ਦਾ ਕਾਸਟ ਸਟਰਕਚਰ ਕਿਸਾਨ ਨੂੰ ਤਾਂ ਸਮਝ ਹੀ ਨਹੀਂ, ਉਹਦੀ ਜ਼ਿੰਮੇਵਾਰੀ ਉਹਦਾ ਧਿਆਨ ਰੱਖਣਾ। ਉਹ ਕਹਿੰਦੇ ਜੀ ਤੁਸੀਂ ਜਿਹੜਾ ਇੰਟਰਨੈਸ਼ਨਲ ਪ੍ਰਾਈਸ ਉਹਦਾ ਧਿਆਨ ਰੱਖਣਾ। ਹੁਣ ਉਹਨੇ ਇੰਟਰਨੈਸ਼ਨਲ ਪ੍ਰਾਈਸਿਸ ਤੈਅ ਕੀਤੀਆਂ ਨੇ। ਫਿਰ ਉਹ ਕਹਿੰਦੇ ਆ ਜੀ ਇੰਪੋਰਟ ਐਕਸਪੋਰਟ ਪ੍ਰਭਾਵਿਤ ਨਾ ਹੋਵੇ, ਇਹ ਉਹਦਾ ਕੰਮ ਹੈ। ਇਹ ਸਾਰੇ ਕੰਮ ਸਰਕਾਰਾਂ ਦੇ ਨੇ, ਹੋਰ ਵਗੈਰਾ ਵਗੈਰਾ ਬਹੁਤ ਕੁਛ ਐਸੀਆਂ ਪਾਬੰਦੀਆਂ ਲਾਈਆਂ ਜਿਹਦੇ ਨਾਲ ਕਿਸਾਨ ਦਾ ਕੋਈ ਸੰਬੰਧ ਨਹੀਂ। ਉਹਨਾਂ ਦੇ ਹੁੰਦਿਆਂ ਉਹ ਕਹਿੰਦੇ ਵੀ ਘੱਟ ਰੱਖਣਾ, ਉਹਨੂੰ ਕਦੇ ਵੀ ਲਾਹੇਵੰਦਾ ਭਾਅ ਨਹੀਂ ਦਿੱਤਾ। ਨਤੀਜਾ ਇਹ ਹੈ ਵੀ ਅੱਜ ਉਹ ਸੁਇਸਾਈਡ ਕਰ ਰਿਹਾ। ਸਭ ਤੋਂ ਵੱਧ ਸੁਇਸਾਈਡ, ਸਭ ਤੋਂ ਜਿਹਨੂੰ ਵੱਧ ਅਨਾਜ ਪੈਦਾ ਕਰਨ ਵਾਲਾ ਸੂਬਾ ਉੱਥੇ ਹੁੰਦੀਆਂ ਨੇ। ਰਾਜੇਵਾਲ ਸਾਹਿਬ, ਗੱਲ ਕਰਦੇ ਹਾਂ ਪਾਣੀਆਂ ਦੇ ਮੋਰਚੇ ਦੀ। ਪਾਣੀਆਂ ਦੇ ਮੋਰਚੇ ਤੋਂ ਧਰਮ ਯੁੱਧ ਮੋਰਚਾ ਚੱਲਦਾ, ਧਰਮ ਯੁੱਧ ਮੋਰਚੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਆ। ਅੱਜ ਫੇਰ ਤੁਸੀਂ ਕਿਹਾ ਕਿ ਪਾਣੀਆਂ ਦੇ ਮੋਰਚੇ ਦੀ ਅਸੀਂ ਗੱਲ ਕਰਾਂਗੇ। ਲੱਖਾ ਸਿੰਘ ਸਿਧਾਣਾ ਹੋਰਾਂ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਜਿਹੜਾ ਕਿ ਇੱਕ ਮੁੱਦਕੀ ਦੇ ਵਿੱਚ ਮੋਰਚਾ ਲਗਾਇਆ ਜਾਂਦਾ, ਉਹ ਵੀ ਪਾਣੀਆਂ ਨੂੰ ਲੈ ਕੇ ਸੀ, ਜਿਹੜਾ ਕਿ ਮੋਮਜਾਮ ਨਹਿਰਾਂ ਦੇ ਵਿੱਚ ਪਾਇਆ ਜਾ ਰਿਹਾ ਸੀ। ਨਹੀਂ, ਉਹ ਮੁੱਦਕੀ ਉਹਨਾਂ ਦਾ ਇਕੱਲਿਆਂ ਦਾ ਨਹੀਂ ਸੀ। ਲੋਕ ਸਾਰੇ ਹਰ ਜਗ੍ਹਾ ਜਿਹੜੀਆਂ ਪੱਕੀਆਂ ਵੀ ਕਰਦੇ ਨੇ, ਉਹਦਾ ਵੀ ਲੋਕ ਤਾਂ ਅਪੋਜ਼ ਕਰਦੇ ਨੇ, ਪਰ ਸਰਕਾਰਾਂ ਨਹੀਂ ਸੁਣਦੀਆਂ। ਚਲੋ ਚੰਗੀ ਗੱਲ ਆ, ਉਹ ਕਰਦੇ ਨੇ। ਉਹ ਇੱਕ ਇੰਡੀਵਿਜੂਅਲ ਸੀ, ਅਸੀਂ ਤਾਂ ਜਥੇਬੰਦਕ ਤੌਰ 'ਤੇ ਸਾਰਾ ਫੈਸਲਾ ਕਰਕੇ ਪਿਛਲੇ ਸਾਲ ਲੜਾਈ ਸ਼ੁਰੂ ਕੀਤੀ ਸੀ। ਉਹਨਾਂ ਨੇ ਹੁਣ ਕੀਤਾ, ਪਰ ਉਹ ਚੰਗਾ ਕੀਤਾ। ਪਰ ਪਿਛਲੇ ਸਾਲ ਜਦੋਂ 5 ਅਗਸਤ ਨੂੰ ਅਸੀਂ ਮੈਮੋਰੈਂਡਮ ਦਿੱਤਾ, ਉਹਦਾ ਪਹਿਲੀ ਲਾਈਨ ਇਹ ਸੀ ਵੀ ਸਾਨੂੰ ਸਰਕਾਰ ਦੱਸੇ ਕਿ ਸਰਕਾਰ ਸੰਵਿਧਾਨ ਅਨੁਸਾਰ ਚੱਲਦੀ ਹੈ ਕਿ ਸਿਆਸੀ ਟੱਪਲੇਬਾਜ਼ੀਆਂ ਨਾਲ। ਜੇ ਸੰਵਿਧਾਨ ਅਨੁਸਾਰ ਚੱਲਦੀ ਹੈ ਤਾਂ ਜਿੰਨਾ ਪੰਜਾਬ ਦਾ ਪਾਣੀ ਦੂਜੇ ਸਮਝੌਤਿਆਂ ਦੇ ਤਹਿਤ ਦੂਜੀਆਂ ਸਟੇਟਾਂ ਨੂੰ ਗਿਆ, ਉਹ ਸਾਰਾ ਅਨਕਨਸਟੀਟਿਊਸ਼ਨਲ ਹੈ। ਕਿਉਂਕਿ ਸਾਡੇ ਦਰਿਆ ਨਾ ਤਾਂ ਇੰਟਰਸਟੇਟ ਰਿਵਰਸ ਨੇ, ਨਾ ਕੋਈ ਸਟੇਟ ਇਹਨਾਂ ਦੇ ਵਿੱਚ ਰਾਈਪੇਰੀਅਨ ਸਟੇਟ ਹੈਗੀ ਹੈ। ਕੋਈ ਵੀ ਸਟੇਟ ਇਹਨਾਂ ਦੇ ਬੇਸਨ ਦੇ ਵਿੱਚ ਨਹੀਂ ਆਉਂਦੀ। ਇਸ ਕਰਕੇ ਸੋਲ ਪੰਜਾਬ ਹੈ ਜਿਹੜਾ ਇਹਦਾ ਮਾਲਕ ਹੈ ਪਾਣੀ ਦਾ। ਤੋ ਜਿੰਨੇ ਸਮਝੌਤੇ ਹੋਏ ਪੰਜਾਬ ਦੀ ਮਰਜ਼ੀ ਤੋਂ ਬਗੈਰ ਹੋਏ ਆ। SYL ਦੀ ਗੱਲ ਹੁੰਦੀ ਆ ਤਾਂ SYL 'ਤੇ ਲਗਾਤਾਰ ਰੇੜਕਾ ਚੱਲਦਾ ਰਹਿੰਦਾ। ਉਹ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਥੋੜ੍ਹਾ ਜਿਹਾ ਜ਼ਿਆਦਾ ਉੱਠਦਾ, ਚੰਡੀਗੜ੍ਹ ਦਾ ਹੋਵੇ ਬੇਸ਼ੱਕ SYL ਦਾ ਹੋਵੇ। ਪਰ ਹੁਣ ਜਿਹੜਾ ਕਿ ਸਰਕਾਰ ਨੇ ਹੋਰ ਹੀ ਕਾਨੂੰਨ ਬਣਾਉਣ ਦੀ ਤਿਆਰੀ ਦੇ ਵਿੱਚ ਆ ਕਿ ਹਿਮਾਚਲ ਤੋਂ ਸਿੱਧਾ ਪਾਣੀ ਹਰਿਆਣੇ ਨੂੰ ਜਾਊਗਾ। ਦੇਖੋ, ਇਹ ਮੈਂ ਸਮਝਦਾ ਇੱਕ ਨਵੀਂ ਪਿਰਤ ਸਾਰੀ ਦੁਨੀਆ 'ਚ ਪੈ ਜਾਏਗੀ ਜੇ ਉਹ ਕਰਨਗੇ, ਜਿਹੜਾ ਪੋਸੀਬਲ ਨਹੀਂ ਹੋ ਨਹੀਂ ਸਕਣਾ। ਕਿਉਂਕਿ ਸਾਰੀ ਦੁਨੀਆ 'ਚ ਕਿਸੇ ਨੂੰ ਕਿਸੇ ਦਰਿਆ ਦਾ, ਕਿਸੇ ਨਦੀ ਦਾ ਰੁੱਖ ਬਦਲਣ ਦਾ ਕੋਈ ਅਧਿਕਾਰ ਨਹੀਂ। ਨੈਚੁਰਲ ਫਲੋ ਜਿਹੜਾ ਨਦੀ ਨੇ ਆਪ ਬਣਾਇਆ ਹੋਇਆ ਉਹ ਬਰਕਰਾਰ ਰਹੇਗਾ। ਇਹ ਸਾਰੀ ਦੁਨੀਆ ਦਾ ਅਸੂਲ ਹੈ। ਅਤੇ ਇਹ ਜੇ ਇੱਦਾਂ ਕਰਨਗੇ ਤਾਂ ਇਹ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਇਹ ਪੰਜਾਬੀਆਂ ਨੂੰ ਛੇੜਨ ਵਾਲੀ ਗੱਲ ਹੈ। ਇੱਕ ਹੋਰ ਵੀ ਮੈਂ ਕਹਾਂ ਬਈ ਸੈਂਟਰ ਜਿਹਦਾ ਮਰਜ਼ੀ ਰਾਜ ਹੋਵੇ, ਉਹ ਆਪਣੀ ਲੋੜ ਅਨੁਸਾਰ ਮੁੱਦੇ ਜਿਹੜੇ ਨੇ ਉਹ ਛੇੜ ਛੂੜ ਕੇ ਨਾ ਉਹ ਲੋਕਾਂ ਨੂੰ ਉਕਸਾ ਕੇ ਮਾਹੌਲ ਬਣਾਉਣਾ ਚਾਹੁੰਦਾ। ਹੁਣ ਜਦੋਂ ਪਾਣੀਆਂ ਦੀ ਲੜਾਈ ਹੋਏਗੀ, ਮੈਂ ਪਹਿਲਾਂ ਹੀ ਅਵੇਅਰ ਹਾਂ ਵੀ ਉਹ ਰਾਜਸਥਾਨ ਅਤੇ ਹਰਿਆਣੇ ਦੇ ਲੋਕਾਂ ਨੂੰ ਵਰਗਲਾਉਣਗੇ। ਉਹਨਾਂ ਨੂੰ ਅਸਲੀਅਤ ਨਹੀਂ ਦੱਸਣੀ। ਅਸੀਂ ਤਾਂ ਕਹਿਣਾ ਵੀ ਸੰਵਿਧਾਨ ਮੁਤਾਬਕ ਫੈਸਲਾ ਕਰੋ। ਅਸੀਂ ਨਾ ਹਰਿਆਣੇ ਦਾ ਵਿਰੋਧ ਕਰਦੇ ਹਾਂ, ਨਾ ਅਸੀਂ ਕਰਦੇ ਹਾਂ ਰਾਜਸਥਾਨ ਦਾ। ਜਿਹਦਾ ਹੱਕ ਬਣਦਾ ਉਹਨੂੰ ਦਿਓ। ਜਦੋਂ ਸਾਡੇ ਕੋਲ ਫਾਲਤੂ ਪਾਣੀ ਹੋਏਗਾ ਅਸੀਂ ਦੇ ਦਿਆਂਗੇ। ਅੱਗੇ ਵੀ ਤਾਂ ਅੰਗਰੇਜ਼ ਨੇ ਮੁੱਲ ਪਾਣੀ ਦਿੱਤਾ ਰਾਜਸਥਾਨ ਨੂੰ। ਉਹਨੇ ਸਾਡੀਆਂ ਰਿਆਸਤਾਂ ਨੂੰ, ਪਟਿਆਲਾ ਰਿਆਸਤ, ਜੀਂਦ ਰਿਆਸਤ, ਉਹਨਾਂ ਨੂੰ ਮੁੱਲ ਦਿੱਤਾ ਸੀ, ਪੈਸੇ ਦਿੰਦੇ ਰਹੇ ਆ ਉਹ। ਅਤੇ ਜੇ ਸਾਡੇ ਕੋਲ ਫਾਲਤੂ ਹੋਏਗਾ, ਅੱਜ ਤਾਂ ਸਾਡੇ ਕੋਲ ਆਪਣੇ ਕੋਲ ਹੈ ਨਹੀਂ, ਸਾਡੀ ਆਪਣੀ ਸਰਵਾਈਵਲ ਦਾ ਸਵਾਲ ਹੈ। ਤੁਸੀਂ ਗੱਲ ਕਰੀਏ ਕਿ ਮੁੱਲ ਪਾਣੀ ਦਿੰਦੇ ਰਹੇ ਆ, ਪਰ ਰਾਜਸਥਾਨ ਤੋਂ ਕਾਫੀ ਜਿਹੜਾ ਕਿ ਪੈਸਾ ਲੈਣਾ ਪੰਜਾਬ ਸਰਕਾਰ ਨੇ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਦਿੱਲੀ ਤੋਂ ਕਾਫੀ ਰਾਇਲਟੀ ਲੈਣੀ ਆ ਪਾਣੀਆਂ ਦੀ, ਉਹਦੀ ਵੀ ਗੱਲ ਹੋਊਗੀ। ਉਹ ਜਿਹੜਾ ਮੋਰਚਾ ਤੁਸੀਂ ਸ਼ੁਰੂ ਕਰੋਗੇ ਉਸ ਦੇ ਵਿੱਚ ਜਦੋਂ ਮੋਰਚਾ ਲੱਗੇਗਾ ਨਾ, ਬਹੁਤ ਪਰਤਾਂ ਖੁੱਲ੍ਹਣਗੀਆਂ। ਕੀ ਖੁੱਲ੍ਹਦੀ ਉਹ ਸਾਹਮਣੇ ਸਾਰਿਆਂ ਦੇ ਆਈ ਜਾਏਗੀ। ਅਸੀਂ ਪ੍ਰੀਪੇਅਰਡ ਹਾਂ ਪੂਰਾ ਹਰ ਮੁੱਦੇ 'ਤੇ ਬਹਿਸ ਕਰਨ ਨੂੰ। ਜਾਂ ਤਾਂ ਉਹ ਦਲੀਲ ਨਾਲ ਸਾਨੂੰ ਸਮਝਾ ਲੈਣ ਜਾਂ ਉਹਨਾਂ ਨੂੰ ਭਜਾ ਦਿਆਂਗੇ, ਜਿਵੇਂ ਪਹਿਲਾਂ ਭਜਾਏ ਸੀ ਨਾ, ਦਲੀਲ ਨਾਲ ਭਜਾ ਦਾਂਗੇ ਉਹਨਾਂ ਨੂੰ। ਸਾਡੇ ਕੋਲ ਸੋਲਿਡ ਜਿਹੜੇ ਨੇ ਉਹਦੇ ਜਵਾਬ ਹੈਗੇ ਉਹਨਾਂ ਦੇ। ਇਹ ਵੀ ਸਵਾਲ ਖੜ੍ਹੇ ਹੋਣਗੇ ਮੋਰਚਾ ਲੱਗਣ ਤੋਂ ਬਾਅਦ ਕਿ ਪਹਿਲਾਂ ਦਿੱਲੀ ਗਏ ਸੀ ਤਾਂ ਦਿੱਲੀ ਦੇ ਵਿੱਚੋਂ ਪੰਜਾਬ 'ਚ ਆ ਕੇ ਇੱਕ ਪੋਲੀਟੀਕਲ ਪਾਰਟੀ ਬਣਾਉਣੀ ਅਤੇ ਇੱਕ ਗੈਰ ਪੋਲੀਟੀਕਲ ਹੋ ਗਈ। ਤੁਹਾਡੇ ਉੱਪਰ ਇਲਜ਼ਾਮ ਲਾਉਣੇ ਸ਼ੁਰੂ ਕਰਤੇ। ਕਹਿੰਦੇ ਕਿ ਇਹ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ ਤੁਹਾਨੂੰ ਲੋਕਾਂ ਦੇ ਸਾਹਮਣੇ ਜਾ ਕੇ। ਕੁਛ ਨਹੀਂ, ਕੋਈ ਸਮਝੌਤਾ ਲੋਕਾਂ ਦੇ ਸਾਹਮਣੇ ਇਹਦਾ ਸਾਹਮਣਾ ਨਹੀਂ ਕਰਨਾ ਪੈਣਾ। ਲੋਕ ਸਾਰੇ ਅੱਛੀ ਤਰ੍ਹਾਂ ਸਮਝਦੇ ਨੇ ਉਹ ਪੋਲੀਟੀਕਲ ਪਾਰਟੀ ਬਣਾਈ ਕਿਵੇਂ ਬਣਾਈ, ਨਹੀਂ ਬਣਾਈ, ਉਹ ਇੱਕ ਵੱਡਾ ਵੱਖਰਾ ਸਵਾਲ ਹੈ। ਮੈਂ ਇਕੱਲਾ ਨਹੀਂ ਸੀ, ਜਿਹੜੇ ਕਹਿੰਦੇ ਨੇ ਉਹਨਾਂ ਨੇ ਬਣਾਈ ਔਰ ਉਹੀ ਭੱਜੇ ਨੇ। ਮੈਂ ਨਹੀਂ ਸੀ ਬਣਾਈ।
ਮੈਂ ਤਾਂ ਇਲੈਕਸ਼ਨ ਲੜਨ ਨੂੰ ਵੀ ਤਿਆਰ ਨਹੀਂ ਸੀ। ਉਹਨਾਂ ਨੇ ਟਿਕਟਾਂ ਵੰਡੀਆਂ, ਉਹਨਾਂ ਨੇ ਇਲੈਕਸ਼ਨ ਲੜਾਈ, ਫਿਰ ਉਹ ਮੈਨੂੰ ਕਹਿਣ ਹੁਣ ਤੂੰ ਵਿਡਰਾ ਕਰ ਜਾ। ਮੈਂ ਕਿਹਾ ਹੁਣ ਨਹੀਂ, ਮੈਂ ਤੁਸੀਂ ਉਹ ਕਰਾਇਆ, ਪੰਗਾ ਖੜਾ ਕੀਤਾ, ਹੁਣ ਮੈਂ ਨਹੀਂ ਵਿਡਰਾ ਕਰਦਾ। ਅਤੇ ਨਾ ਮੈਂ ਸਾਰੀ ਉਮਰ ਇਲੈਕਸ਼ਨ ਲੜੀ ਹੈ, ਨਾ ਮੈਨੂੰ ਕੋਈ ਇਲੈਕਸ਼ਨਾਂ ਦਾ ਸ਼ੌਕ ਹੈ। ਇਹ ਜਿਹੜੇ ਇੱਦਾਂ ਕਰਨ ਵਾਲੇ ਨੇ, ਐਵੇਂ ਲੋਕਾਂ ਨੂੰ ਅੰਦਰਲੀ ਗੱਲ ਨਹੀਂ ਪਤਾ ਹੁੰਦੀ। ਮੇਰੇ 'ਤੇ ਕੋਈ ਐਸਾ ਦਬਾਅ ਨਹੀਂ ਹੈ ਜੀ। ਦੂਸਰੀਆਂ ਜਥੇਬੰਦੀਆਂ ਨਾਲ ਚੱਲਣਗੀਆਂ? ਆਖਰ ਦੇ ਵਿੱਚ ਇਹੋ ਹੀ ਸਵਾਲ ਆ, ਦੂਸਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਤੁਹਾਡੇ ਨਾਲ ਰਲ ਕੇ ਚੱਲਣਗੀਆਂ? ਸਾਡਾ ਸਭ ਨੂੰ ਖੁੱਲ੍ਹਾ ਸੱਦਾ ਹੈ। ਪਾਣੀਆਂ ਦਾ ਮਸਲਾ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ, ਟੋਟਲ ਪੰਜਾਬੀਆਂ ਦਾ ਮਸਲਾ, ਪੰਜਾਬ ਦੇ ਸਮਾਜ ਦਾ ਮਸਲਾ ਹੈ। ਅਸੀਂ ਹਰ ਵਰਗ ਨੂੰ ਅਪਰੋਚ ਕਰਾਂਗੇ ਵੀ ਆਓ ਸਾਰੇ ਰਲ ਕੇ ਪੰਜਾਬ ਨੂੰ ਬਚਾ ਲਈਏ। ਕਿਸੇ ਜਥੇਬੰਦੀ ਨਾਲ ਕੋਈ ਦੁਆਇਸ਼ ਨਹੀਂ, ਕੋਈ ਮਨ ਵਿੱਚ ਕਿਸੇ ਪ੍ਰਤੀ ਕੁੜੱਤਣ ਨਹੀਂ। ਜਿਹੜਾ ਵੀ ਆਏਗਾ ਉਹਨੂੰ ਗੱਲ ਨਾਲ ਲਾਵਾਂਗੇ, ਕੋਈ ਵੀ ਹੋਵੇ, ਜਿਹੜਾ ਮਰਜ਼ੀ ਹੋਵੇ, ਕੋਈ ਪ੍ਰੋਬਲਮ ਨਹੀਂ ਜੀ। ਤਾਂ ਅਸੀਂ ਇਸ ਵਕਤ ਬਲਵੀਰ ਸਿੰਘ ਰਾਜੇਵਾਲ ਕਿਸਾਨ ਆਗੂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਕੋਈ ਵੀ ਹੋਵੇ ਹਰ ਇੱਕ ਨੂੰ ਗੱਲ ਨਾਲ ਲਾਇਆ ਜਾਊਗਾ। ਤਾਂ ਦੇਖਦੇ ਹਾਂ ਜਦੋਂ ਮੋਰਚਾ ਲੱਗਦਾ ਕਿ ਵਾਕਈ ਗੱਲ ਨਾਲ ਲਾਇਆ ਜਾਂਦਾ ਜਾਂ ਫਿਰ ਦਿੱਲੀ ਅੰਦੋਲਨ ਦੇ ਵਾਂਗੂ ਕਈਆਂ ਦਾ ਵਿਰੋਧ ਵੀ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।